ਅਜਿਹੇ ਨੌਜਵਾਨ ਤੋਂ ਜਿਨੇ ਚੋਰੀ ਦੀ ਬੱਕਰੀ ਵੇਚੀ ਪਰ ਚਿੱਟੀ ਮੌਤ ਖਰੀਦ ਲਈ। ਕੀ ਹੈ ਪੂਰਾ ਮਾਮਲਾ ਜੀ? ਪ੍ਰਵੀਨ ਜੀ, ਬਹੁਤ ਮੰਦਭਾਗੀ ਔਰ ਪੀੜ ਵਾਲੀ ਖਬਰ ਹੈ। ਜੀ। ਔਰ 4 ਦਿਨ ਪਹਿਲਾਂ ਇੱਕ ਲਾਸ਼ ਬਰਾਮਦ ਹੁੰਦੀ ਹੈ ਹੂੰ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਖੇਤਰ ਦੇ ਇੱਕ ਪਿੰਡ ਦੇ ਕਬਰਸਤਾਨ ਚੋਂ। ਜੀ। ਤੇ ਉਹ ਨੌਜਵਾਨ ਮੁੰਡੇ ਦੀ ਲਾਸ਼ ਹੈ ਤੇ ਉਸ ਦੀ ਬਾਂਹ ਦੇ ਵਿੱਚ ਸਿਰਿੰਜ ਖੁੱਭੀ ਹੋਈ ਹੈ। ਠੀਕ ਹੈ। ਤੇ ਉਸ ਦੀਆਂ ਕੜੀਆਂ ਜੁੜਦਿਆਂ ਇੱਕ ਗਾਇਕ ਬੀਬੀ ਤੱਕ ਪਹੁੰਚ ਜਾਂਦੀਆਂ ਤੇ ਪਤਾ ਲੱਗਦਾ ਕਿ ਉਹ ਗਾਇਕ ਬੀਬੀ ਨਹੀਂ, ਉਹ ਸਪਲਾਇਰ ਹੈ ਹੁਣ ਚਿੱਟੇ ਦੀ। ਠੀਕ ਹੈ। ਤੇ ਇਹ ਮੁੰਡਾ ਜਿਹੜਾ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਗਵਾਉਂਦਾ ਹੈ, ਇਹ ਉਸ ਪਹਿਲਾਂ ਗਾਇਕ ਰਹੀ ਬੀਬੀ ਤੋਂ ਚਿੱਟਾ ਖਰੀਦ ਕੇ ਲਿਆਉਂਦਾ ਜੀ। ਇਹ ਮੁੰਡਾ ਤੇ ਇਹਦੇ 3-4 ਸਾਥੀ ਚਿੱਟੇ ਦੀ ਭਾਲ 'ਚ ਤੁਰਦੇ ਨੇ ਤੇ ਕਹਿੰਦੇ ਕਿ ਇਹ ਉਸ ਜਿਹੜਾ ਮਾਛੀਵਾੜੇ ਦਾ ਪਿੰਡ ਮਾਣੇਵਾਲਾ ਦਾ ਕੁਲਦੀਪ ਸਿੰਘ ਨਾਂ ਦਾ ਮੁੰਡਾ, ਇਹ ਰਹੀਮਾਬਾਦ ਖੁਰਦ ਤੋਂ ਜਿਹੜੀ ਗਾਇਕ ਰਹੀ ਹੈ ਕਿਸੇ ਸਮੇਂ ਪੰਮੀ, ਪਰਮਜੀਤ ਕੌਰ ਪੰਮੀ, ਉਸ ਤੋਂ ਚਿੱਟਾ ਖਰੀਦਦਾ। ਇਹਦੇ ਨਾਲ ਦੇ ਸਾਥੀ ਕਿਸੇ ਹੋਰ ਤੋਂ ਖਰੀਦਦੇ ਨੇ। ਉਹ ਜਿਹੜੇ ਨਾਲ ਦੇ ਸਾਥੀ ਨੇ ਉਹ ਜਗਦੀਸ਼, ਦੀਸ਼ਾ ਕੋਈ ਬੰਦਾ, ਉਹ ਤੋਂ ਖਰੀਦਦੇ ਨੇ। ਠੀਕ ਹੈ। ਪਰ ਜਿਹੜਾ ਇਹ ਕੁਲਦੀਪ ਨਾਂ ਦਾ ਮੁੰਡਾ ਸੀ, ਇਹ ਤੇ ਉਹ ਦੀਸ਼ੇ ਤੋਂ ਖਰੀਦੇ ਹੋਏ ਉਹਦੇ ਨਾਲ ਦੇ ਸਾਥੀ ਜਿਹੜਾ ਚਿੱਟਾ ਲੈ ਕੇ ਇੱਕ ਕਬਰਸਤਾਨ 'ਚ ਜਾ ਬਹਿੰਦੇ ਨੇ ਤੇ ਉੱਥੇ ਚਿੱਟੇ ਨੂੰ ਵਰਤਣਾ ਸ਼ੁਰੂ ਕਰਦੇ ਨੇ। ਜੋ ਵੀ ਇਹਨਾਂ ਦੇ ਢੰਗ ਤਰੀਕੇ ਨੇ, ਮੈਡੀਕਲ ਸਟੋਰ ਤੋਂ ਸਰਿੰਜਾਂ ਖਰੀਦਦੇ ਨੇ, ਜੇ ਆ ਉਹ ਉਹਦੀ ਵਰਤੋਂ ਕਰਦੇ ਨੇ। ਸਭ ਤੋਂ ਪਹਿਲਾਂ ਇਹ ਕੁਲਦੀਪ ਸਿੰਘ ਡੋਜ਼ ਲੈਂਦਾ ਹੈ, ਜਿਹੜਾ ਇਹ ਪੰਮੀ ਤੋਂ ਲੈ ਕੇ ਆਇਆ ਸੀ ਚਿੱਟਾ। ਤੇ ਵੱਧ ਮਾਤਰਾ 'ਚ ਲੈ ਗਿਆ ਜਾਂ ਕੋਈ ਵਿੱਚ ਕੁਛ ਨਕਲੀ ਅਸਲੀ ਮਿਲਿਆ ਸੀ, ਕੁਛ ਕੀ ਸੀ ਕਿ ਉਹਦੀ ਲਾਉਂਦਿਆਂ ਹੀ, ਉਹ ਜ਼ਹਿਰ ਲੈਂਦਿਆਂ ਹੀ, ਉਹ ਚਿੱਟਾ ਦਾ ਵਰਤੋਂ ਕਰਦੀ ਉਹਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਨਾਲ ਦੇ ਸਾਥੀ ਘਬਰਾਉਣ ਲੱਗਦੇ ਨੇ। ਤੇ ਜਿੱਦਾਂ ਹੀ ਉਹ ਦੇਖਦੇ ਨੇ ਕਿ ਲੁੜਕ ਗਿਆ ਤੇ ਉਹ ਉਹਨੂੰ ਛੱਡ ਕੇ ਭੱਜ ਜਾਂਦੇ ਜੀ। ਤੇ ਭੱਜਣ ਤੋਂ ਬਾਅਦ ਇਹ ਲਾਸ਼ ਉੱਥੇ ਪਈ ਰਹਿੰਦੀ ਹੈ। ਫਿਰ ਧਿਆਨ 'ਚ ਆਉਂਦੀ ਹੈ, ਫਿਰ ਪੁਲਿਸ ਨੂੰ ਪਤਾ ਲੱਗਦਾ। 4 ਦਿਨਾਂ ਬਾਅਦ ਲਾਸ਼ ਬਰਾਮਦ ਹੁੰਦੀ ਹੈ। ਇਹ ਮਤਲਬ 30 ਜੁਲਾਈ ਦੀ ਘਟਨਾ ਦੱਸੀ ਜਾ ਰਹੀ ਹੈ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਦੋਂ ਪੁਲਿਸ ਕੜੀਆਂ ਜੋੜਨ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਪਹਿਲਾਂ ਗਾਇਕ ਸੀਗੀ, ਇਹਦੇ ਗੀਤ ਵੀ ਆ ਚੁੱਕੇ ਨੇ, ਧਾਰਮਿਕ ਗੀਤ ਵੀ ਆ ਚੁੱਕੇ ਨੇ, ਕਈ ਚੈਨਲਾਂ ਤੇ ਚੱਲ ਚੁੱਕੇ ਨੇ, ਦੂਰਦਰਸ਼ਨ ਤੇ ਵੀ ਚੱਲਦੀ ਰਹੀ ਆ। ਪਰ ਹੁਣ ਪਿਛਲੇ ਦਿਨਾਂ ਤੋਂ ਖਾੜੇ ਲੱਗਣੇ ਬੰਦ ਹੋ ਗਏ, ਪ੍ਰੋਗਰਾਮ ਮਿਲਣੋਂ ਘਟ ਗਏ, ਜਾਂ ਇਹਦੇ ਗੀਤ ਨਹੀਂ ਵੱਧ ਚੱਲੇ। ਇਸ ਨੇ ਕੋਈ ਹੋਰ ਧੰਦਾ ਅਪਣਾਉਣਾ ਸੀ। ਪਰ ਇਹਦੀ ਇੱਕ ਭੈਣ ਸੀ। ਠੀਕ ਹੈ ਜੀ। ਉਹ ਭੈਣ ਪਹਿਲਾਂ ਤੋਂ ਹੀ ਇਹੋ ਜਿਹੇ ਕੰਮ, ਭੈਣ ਬੇਅੰਤ ਕੌਰ ਨਾਂ ਦੀ ਭੈਣ, ਜਿਹੜੀ ਪਹਿਲਾਂ ਹੀ ਚਿੱਟੇ ਦਾ ਕੰਮ ਕਰਦੀ ਸੀ ਜੀ। ਤੇ ਉਹ ਭੈਣ ਜੇਲ੍ਹ 'ਚ ਹੈ ਜੀ ਅੱਜ ਕੱਲ੍ਹ। ਠੀਕ ਹੈ। ਗਾਇਕਾ ਦੀ ਉਹ ਵੀ ਬਿਲਕੁਲ ਇਹੋ ਜਿਹੀ ਵਰਤਾਰੇ ਕਰਨਾ ਕਿ ਉਹਦੇ ਵੀ ਘਰੇ ਨਸ਼ਾ ਲੈਣ ਆਇਆ ਬੰਦਾ ਮਰ ਗਿਆ ਤੇ ਉਹ ਮਰਨ ਤੋਂ ਬਾਅਦ, ਨਸ਼ਾ ਕਰਨ ਤੋਂ ਬਾਅਦ ਜਦੋਂ ਮਰ ਗਿਆ ਤਾਂ ਇਹਨੇ ਉਹਦੀ ਲਾਸ਼ ਨੂੰ ਖਪਾਉਣ ਦੇ ਲਈ ਜੋ ਢੰਗ ਤਰੀਕਾ ਵਰਤਿਆ ਕਿ ਗਿਣਤੀ 'ਚ ਨਾ ਆਵੇ ਬੰਦਾ ਹੈਗਾ ਵੀ ਹੈ ਕਿ ਨਹੀਂ, ਤੇ ਉਹ ਫੜੀ ਗਈ। ਉਹ ਜੇਲ੍ਹ 'ਚ ਹੈ ਹੁਣ। ਉਹ ਤੋਂ ਬਾਅਦ ਉਹਦਾ ਕਾਰੋਬਾਰ ਇਹ ਸਾਂਭ ਲਿਆ। ਪਹਿਲਾਂ ਚਿੱਟਾ ਉਹ ਵੇਚਦੀ ਸੀ, ਕਹਿੰਦੇ, ਫਿਰ ਇਹਨੇ ਸਾਂਭ ਲਿਆ। ਠੀਕ ਹੈ। ਹੁਣ ਇਹ ਕਾਰੋਬਾਰ ਕਰਦੀ ਸੀ ਜਿਹਦੇ 'ਚ ਕੁਲਦੀਪ ਦੀ ਜਾਨ ਗਈ। ਪਰ ਇਹ ਤੋਂ ਵੀ ਪਹਿਲੂ ਇਹ ਦੇਖੋ ਕਿ ਚਿੱਟਾ ਲੈਣ ਲਈ ਬੰਦਿਆਂ ਦੀ ਹਾਲਤ ਕੀ ਆ ਕਿ ਪਸ਼ੂ ਜਾਨਵਰ ਤੱਕ ਚੋਰੀ ਕਰਨੋਂ ਨਹੀਂ ਹਟਦੇ। ਬੱਕਰੀ ਚੋਰੀ ਕੀਤੀ ਜੀ ਇਹਨਾਂ ਨੇ। ਕੁਲਦੀਪ ਸਿੰਘ ਨੇ ਇੱਕ ਬੱਕਰੀ ਚੋਰੀ ਕੀਤੀ। ਉਸ ਬੱਕਰੀ ਨੂੰ ਮਾਛੀਵਾੜੇ ਦੀ ਇੱਕ ਕਸਾਈ ਨੂੰ ਵੇਚਿਆ। ਠੀਕ ਹੈ। ਕਸਾਈ ਵੀ ਪੁਲਿਸ ਨੇ ਪਹਿਲਾਂ ਆਪਣੀ ਹਿਰਾਸਤ 'ਚ ਲੈ ਲਿਆ ਸੀਗਾ। ਉਦੋਂ ਚੰਗੀ ਪੁੱਛਗਿੱਛ ਹੋਈ ਆ, ਫਿਲਹਾਲ ਉਹਨੂੰ ਛੱਡਤਾ। ਇੱਥੋਂ ਤੱਕ ਕਿ ਜਿਹੜੇ ਮੈਡੀਕਲ ਸਟੋਰ ਤੋਂ ਸਰਿੰਜਾਂ ਖਰੀਦੀਆਂ ਉੱਥੇ ਵੀ ਪਹੁੰਚ ਗਈ ਆ ਪੁਲਿਸ। ਸੋ ਜੀ ਉਹ ਬੱਕਰੀ ਖਰੀਦੀ, ਬੱਕਰੀ ਖਰੀਦ ਕੇ ਮਤਲਬ ਬੱਕਰੀ ਚੋਰੀ ਕੀਤੀ, ਚੋਰੀ ਕਰਕੇ ਬੱਕਰੀ ਉਸ ਕਸਾਈ ਨੂੰ ਵੇਚਤੀ। ਉਹਨਾਂ ਪੈਸਿਆਂ ਨਾਲ ਚਿੱਟਾ ਖਰੀਦਿਆ। ਉਹਨੇ ਚਿੱਟਾ ਖਰੀਦਿਆ ਜਾਂ ਚਿੱਟੀ ਮੌਤ ਖਰੀਦੀ। ਸੋ ਇਹ ਕੁਲਦੀਪ ਸਿੰਘ ਵਰਗੇ ਨੌਜਵਾਨ ਹਰ ਰੋਜ਼ ਪੰਜਾਬ 'ਚ ਔਸਤ ਇੱਕ ਨੌਜਵਾਨ ਚਿੱਟੇ ਕਾਰਨ ਜਾਨ ਗਵਾ ਰਿਹਾ। ਜੀ। ਬੱਚੀਆਂ ਤੱਕ ਦੀਆਂ ਨਸਾਂ 'ਚ ਚਿੱਟਾ ਉਤਰਨ ਲੱਗਿਆ। ਤੇ ਪਰ ਸਰਕਾਰ ਜੀ, ਉਹ ਮੁੱਖ ਮੰਤਰੀ ਦਾ ਇੱਕ ਬਿਆਨ ਚੱਲ ਰਿਹਾ, ਕਹਿੰਦਾ ਕਿ ਦੇਖ ਲਓ ਜੀ, ਸਾਡੇ ਆਉਂਦੇ ਚਿੱਟਾ ਮੁੱਕ ਜੂਗਾ ਤੇ ਆਉਣਾ ਮੁੱਕ ਗਿਆ। ਸੋ ਇਸ ਲਈ ਇਹ ਬਹੁਤ ਬਦਭਾਗੀ ਖਬਰ ਹੈ। ਇਸ ਖਬਰ ਨੇ ਪੂਰੇ ਪੰਜਾਬ ਨੂੰ ਫਿਕਰਮੰਦੀ 'ਚ ਪਾਇਆ। ਔਰ ਖਾਸ ਕਰਕੇ ਕਲਾਕਾਰ ਹੋ ਕੇ ਬੰਦਾ ਸੂਖਮ ਹੁੰਦਾ ਹੈ, ਲਿਖਤਾਂ ਨਾਲ ਹੋ ਕੇ ਬੰਦਾ ਸੂਖਮ ਹੁੰਦਾ ਹੈ। ਫਿਰ ਤੁਸੀਂ ਧਾਰਮਿਕ ਗੀਤ ਗਾਏ ਹੋਣ, ਤੁਹਾਡਾ ਬਾਜ਼ਾਰ ਦੇ ਵਿੱਚ, ਸਮਾਜ ਦੇ ਵਿੱਚ ਇੱਕ ਨਾਮ ਹੋਵੇ, ਉਹ ਲੋਕ ਇਹੋ ਜਿਹਾ ਧੰਦਾ ਕਰਨ, ਫਿਰ ਹੋਰ ਦੁੱਖ ਹੁੰਦਾ ਹੈ ਪ੍ਰਵੀਨ ਜੀ। ਜੀ। ਸੋ ਇਸ ਲਈ ਇਹ ਘਟਨਾ ਨੇ ਮਾਛੀਵਾੜੇ ਦੇ ਖੇਤਰ ਨੂੰ ਵੀ ਇੱਕ ਵਾਰ ਨਵੀਂ ਫਿਕਰਮੰਦੀ 'ਚ ਪਾ ਦਿੱਤਾ। ਨਹੀਂ ਮੰਨਿਆ ਜਾਂਦਾ ਰਿਹਾ ਕਿਸੇ ਸਮੇਂ ਕਿ ਘੱਟੋ ਘੱਟ ਜਿਹੜਾ ਮਤਲਬ ਰੋਪੜ, ਚਮਕੌਰ ਸਾਹਿਬ, ਮਾਛੀਵਾੜਾ, ਇਹ ਬੈਲਟ ਹੈ ਜਿਹੜੀ ਅਨੰਦਪੁਰ ਸਾਹਿਬ, ਇਹ ਬੈਲਟ ਕਹਿੰਦੇ ਕਾਫੀ ਸਮੇਂ ਬਚੀ ਰਹੀ ਹੈ। ਤੇ ਪਰ ਹੁਣ ਇਹ ਵੀ ਪੂਰੀ ਤਰ੍ਹਾਂ ਗ੍ਰਿਫਤ 'ਚ ਹੈ। ਕੋਈ ਖੇਤਰ ਪੰਜਾਬ ਦਾ ਕੋਈ ਖੁੰਝਾ ਬਚਿਆ ਨਹੀਂ ਜਿਹਦੇ ਕਾਰਨ ਚਿੱਟੇ ਨੇ ਘਰਾਂ 'ਚ ਚਿੱਟੇ 70 ਨਾ ਵਿਛਾਏ ਹੋਣ।
ਸੋ ਇਹ ਪੰਮੀ ਨਾਂ ਦੀ ਗਾਇਕਾ ਦੀ ਕਰਤੂਤ ਤੇ ਕੁਲਦੀਪ ਸਿੰਘ ਜਿਹੜਾ ਬੱਕਰੀ ਵੇਚ ਕੇ ਮਤਲਬ ਬੱਕਰੀ ਚੋਰੀ ਕਰਕੇ ਉਹਨੂੰ ਵੇਚ ਕੇ ਚਿੱਟਾ ਖਰੀਦਣ ਗਿਆ ਸੀ ਪਰ ਚਿੱਟੀ ਮੌਤ ਖਰੀਦ ਲਿਆ, ਇਹ ਭਾਣਾ ਵਰਤਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਫਿਰ ਇਹ ਖਬਰ ਚਰਚਾ 'ਚ। ਪਰ ਅਫਸੋਸ ਇਸ ਗੱਲ ਦਾ ਪ੍ਰਵੀਨ ਜੀ, ਪੰਜਾਬ ਦੇ ਅੰਦਰ ਅੱਜ ਕੱਲ੍ਹ ਖੁਦਕੁਸ਼ੀਆਂ ਦੀ, ਪੰਜਾਬ ਦੇ ਅੰਦਰ ਅੱਜ ਕੱਲ੍ਹ ਚਿੱਟੇ ਨਾਲ ਮੌਤ ਦੀਆਂ ਖਬਰਾਂ ਦੀ ਨਾ ਤਾਂ ਨਜ਼ਰਸਾਨੀ ਹੁੰਦੀ ਹੈ, ਨਾ ਖਬਰਾਂ ਚੱਜ ਨਾਲ ਪ੍ਰਕਾਸ਼ਿਤ ਹੋਣ ਦਿੱਤੀਆਂ ਜਾਂਦੀਆਂ, ਨਾ ਹੀ ਉਹਨਾਂ ਦਾ ਰਿਕਾਰਡ ਥਾਣੇ ਕਚਹਿਰੀਆਂ ਚੜ੍ਹਨ ਦਿੱਤਾ ਜਾਂਦਾ ਤਾਂ ਕਿ ਦਿਖਾਉਣ ਨੂੰ ਹੋਵੇ ਕਿ ਪੰਜਾਬ 'ਚ ਜੁਰਮ ਘਟ ਗਿਆ, ਪੰਜਾਬ 'ਚ ਚਿੱਟਾ ਘਟ ਗਿਆ, ਪੰਜਾਬ 'ਚ ਖੁਦਕੁਸ਼ੀ ਘਟ ਗਈ, ਪੰਜਾਬ ਚਿੱਟੇ ਕਾਰਨ ਮੌਤ ਦਾ ਅੰਕੜਾ ਘਟ ਗਿਆ। ਇੱਕ ਤਰੀਕਾ ਕੱਢਿਆ ਸਰਕਾਰਾਂ ਨੇ, ਸਾਡੇ ਅਫਸਰਸ਼ਾਹੀਆਂ ਨੇ, ਕਿ ਉਹਦਾ ਰਿਕਾਰਡ ਹੀ ਦਰਜ ਨਾ ਕਰੋ, ਉਹਦਾ ਪਰਚਾ ਹੀ ਦਰਜ ਨਾ ਕਰੋ, ਉਹਦੀ FIR ਨਾ ਕੱਟੋ, ਉਹਦੀ DDR ਨਾ ਪਾਓ। ਸੋ ਇਹ ਤਰੀਕਾ ਨਵਾਂ ਅਪਣਾ ਲਿਆ। ਪਰ ਪੰਜਾਬ 'ਚ ਹਰ ਰੋਜ਼ ਇੱਕ ਔਸਤਨ ਘੱਟੋ ਘੱਟ ਚਿੱਟਾ ਜਾਨ ਲੈ ਰਿਹਾ, ਔਰ ਹਰ ਇੱਕ ਦਿਨ ਛੱਡ ਕੇ ਇੱਕ ਨਾ ਇੱਕ ਕਿਸਾਨ ਮਜ਼ਦੂਰ ਜਾਂ ਖੇਤ ਮਜ਼ਦੂਰ ਆਪਣੀ ਜਾਨ ਗਵਾ ਰਿਹਾ। ਸੋ ਪੰਜਾਬ ਦੋਹਰੀ ਮਾਰ ਚੋਂ ਲੰਘ ਰਿਹਾ ਪ੍ਰਵੀਨ ਜੀ। ਜੀ ਪਹਿਲਾਂ ਨੌਜਵਾਨ ਨੇ ਜਦੋਂ ਇਹ ਸਾਰਾ ਗੱਲ ਵਾਪਰ ਗਈ, ਘਟਨਾ ਵਾਪਰ ਗਈ, ਪੁਲਿਸ ਪਹਿਲਾਂ ਕਸਾਈ ਕੋਲੇ ਗਈ, ਕਸਾਈ ਤੋਂ ਬਾਅਦ ਉਹਨੇ ਜਿੱਥੇ ਬੱਕਰੀ ਵੇਚੀ ਸੀ ਉਹ ਕਸਾਈ ਤੋਂ ਬਾਅਦ ਮੈਡੀਕਲ ਸਟੋਰ ਵਾਲਿਆਂ ਕੋਲੇ ਗਈ ਪੁਲਿਸ, ਉੱਥੋਂ ਪੁੱਛ ਪੜਤਾਲ ਕੀਤੀ। ਤੇ ਇਸੇ ਤਰ੍ਹਾਂ ਸਾਰੀ ਹੈਰਾਰਕੀ ਦੇ ਵਿੱਚ ਪੁੱਛ ਪੜਤਾਲ ਹੋਈ ਹੋਣੀ ਹੈ ਜਿੱਥੋਂ ਜਿੱਥੋਂ ਵੀ ਉਹ ਨੌਜਵਾਨ ਜਿਹਦੇ ਵੀ ਸੰਪਰਕ ਦੇ ਵਿੱਚ ਆਇਆ। ਜੇਕਰ ਇੱਕ ਅਲਾਮਤੀ ਪੁਲਿਸ ਰੋਕ ਦੇਵੇ, ਜੇਕਰ ਚਿੱਟਾ ਹੀ ਪੁਲਿਸ ਰੋਕ ਦੇਵੇ, ਤਾਂ ਤੁਹਾਨੂੰ ਨਾ ਕਿਸੇ ਕਸਾਈ ਨੂੰ ਲੱਭਣਾ ਪਵੇ ਕਿ ਕਿੱਥੋਂ ਪੈਸੇ ਵੱਟੇ, ਨਾ ਤੁਹਾਨੂੰ ਮੈਡੀਕਲ ਸਟੋਰ ਕੋਲੇ ਜਾਣਾ ਪਵੇ ਕਿ ਕਿੱਥੋਂ ਇਹਨੇ ਸਿਰਿੰਜਾਂ ਸੂਈਆਂ ਲਈਆਂ। ਇਹਦੀ ਫੈਕਟਰੀ ਤਾਂ ਪੰਜਾਬ 'ਚ ਕੋਈ ਨਹੀਂ ਲੱਗੀ ਜੀ, ਨਹੀਂ ਲੱਗੀ। ਬਿਲਕੁਲ ਆਉਂਦਾ ਹੀ ਹੈ ਨਾ, ਆਉਂਦਾ ਹੀ ਹੈ ਬਿਲਕੁਲ। ਤੇ ਆਉਣ ਦਾ ਰਾਹ ਕਿਹਨੇ ਰੋਕਣਾ? ਉਹ ਤੁਸੀਂ ਮੈਂ ਤਾਂ ਰੋਕਣਾ ਨਹੀਂ। ਉਹਦੇ ਲਈ ਕੇਂਦਰੀ ਏਜੰਸੀਆਂ ਦੀ ਫੋਰਸਾਂ ਲੱਗੀਆਂ ਤੇ ਸੂਬੇ ਦੀ ਪੁਲਿਸ ਲੱਗੀ ਹੈ। ਹਾਂ ਬਿਲਕੁਲ। ਇਹਦਾ ਮਤਲਬ ਦੋਵਾਂ ਦੇ ਵਿੱਚ ਨਲਾਇਕੀ ਹੈ ਜਾਂ ਦੋਵਾਂ 'ਚ ਕਮਜ਼ੋਰੀ ਹੈ ਜਾਂ ਦੋਏ ਵਿਕਾਊ ਨੇ। ਤੁਸੀਂ ਕਸਾਈਆਂ ਕੋਲੇ ਜੋ ਤੁਰੇ ਫਿਰਦੇ, ਤੁਸੀਂ ਮੈਡੀਕਲ ਸਟੋਰਾਂ ਵਾਲਿਆਂ ਕੋਲੇ ਤੁਰੇ ਫਿਰਦੇ ਆ ਤਫਤੀਸ਼ ਕਰਦੇ, ਤੁਸੀਂ ਤਾਂ ਚਿੱਟਾ ਹੀ ਰੋਕ ਦਿਓ, ਨਾ ਤੁਹਾਨੂੰ ਕਸਾਈ ਕੋਲੇ ਜਾਣਾ ਪਵੇ, ਨਾ ਮੈਡੀਕਲ ਸਟੋਰਾਂ ਕੋਲੇ ਜਾਣਾ ਪਵੇ, ਕਿੱਥੋਂ ਸਿਰਿੰਜਾਂ ਸੂਈਆਂ ਲਈਆਂ, ਕਿੱਥੇ ਬੱਕਰੀ ਵੇਚੀ। ਰੌਲਾ ਤਾਂ ਇਹੀ ਹੈ ਨਾ, ਮੇਨ ਵੱਡੀ ਸਪਲਾਈ ਰੋਕ ਦਿਓ, ਖੁੱਡਾਂ ਦਾ ਵੀ ਬੰਦ ਹੋ ਜਾਣਗੀਆਂ। ਬਿਲਕੁਲ